ਔਰਤ ਨੂੰ ਮੇਲਾ ਬੁਰਾ, ਫਸਲ ਨੂੰ ਤੇਲਾ ਬੁਰਾ, ਤੇ ਮੌਲਵੀ ਵਿਹਲਾ ਬੁਰਾ, ਇਹ ਕੰਮ ਨਹੀਂ ਸਵਾਰਦਾ। ਕੰਜਰੀ ਦਾ ਭੋਗ ਬੁਰਾ, ਪੁੱਤਰਾਂ ਦਾ ਸੋਗ ਬੁਰਾ, ਭਾਈਆਂ ਦਾ ਵਿਜੋਗ ਬੁਰਾ, ਤੇ ਬੰਦਾ ਮਰ ਜਾਂਦਾ। ਵਾਹ ਜੀ ਵਾਹ, ਵਾਹ ਜੀ ਵਾਹ। ਬਾਪੂ ਜੀ ਸਾਨੂੰ ਦੱਸੋ ਵੀ ਤੁਸੀਂ ਪਾਕਿਸਤਾਨ 'ਚ ਕਿਹੜੇ ਪਿੰਡ ਤੋਂ ਆਏ ਹੋ? ਪਿੰਡ ਮੁਜ਼ੱਫਰ ਤੇ ਕਿਹੜਾ ਤੁਹਾਡਾ ਜ਼ਿਲ੍ਹਾ ਸੀ? ਜ਼ਿਲ੍ਹਾ ਸਿਆਲਕੋਟ। ਇਹ ਮੂਲਾ ਸਿੰਘ ਦੇ 4 ਲੜਕੇ ਸੀ, ਇੱਕ ਹਜ਼ਾਰਾ ਸਿੰਘ ਤੇ ਸ਼ਿੰਗਾਰਾ ਸਿੰਘ ਤੇ ਤਾਰਾ ਸਿੰਘ ਤੇ ਦਰਸ਼ਨ ਸਿੰਘ। ਦਰਸ਼ਨ ਸਿੰਘ ਤੇ ਇਸ ਟਾਈਮ ਇੱਥੇ ਮੌਜੂਦ ਨੇ ਤੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਏ ਤੇ ਬਹੁਤ ਖੁਸ਼ ਨੇ। ਕਹਿੰਦੇ ਜੇ ਕੋਈ ਸਾਨੂੰ ਮਿੱਤਰ ਪਾਕਿਸਤਾਨ ਦਾ ਇਹ ਸਾਨੂੰ ਯਾਦ ਕਰੇ ਤੇ ਨੰਬਰ ਅਸੀਂ ਭੇਜ ਦਾਂਗੇ। ਤੁਹਾਡੇ ਉੱਥੇ ਕਿਹੜੇ ਕਿਹੜੇ ਯਾਰ ਮਿੱਤਰ ਹਨ ਜਿਨ੍ਹਾਂ ਦੇ ਨਾਲ ਤੁਸੀਂ ਸਕੂਲ 'ਚ ਪੜ੍ਹਦੇ ਰਹੇ ਹੋ ਜਾਂ ਤੁਸੀਂ ਖੇਡਦੇ ਰਹੇ ਹੋ? ਤੇ ਦਿੱਤੇ ਲਵਾਰ ਦੇ 2 ਮੁੰਡੇ ਹਨ। ਅੱਛਾ ਇੱਛਾ ਤੇ ਇੱਕੋ ਇਹਦੇ ਛੋਟੇ ਹਨ, ਪੜ੍ਹਨ ਜਾਂਦੇ। ਅੱਛਾ ਜੀ। ਤੇ ਜਿਹੜੇ ਅਲੀ ਮੁਹੰਮਦ ਦੇ ਮੁੰਡੇ ਹਨ 4। ਅੱਛਾ ਜੀ। ਅਕਬਰ, ਸ਼ਾਬੋ, ਨਈਤਾ, ਇੱਕ 4 ਮੁੰਡੇ ਉਹਦੇ। ਅੱਛਾ ਜੀ। ਤੁਹਾਡੇ ਉੱਥੇ ਕਿਹੜਾ ਮਹੱਲਾ ਵੱਜਦਾ ਜਿਹੜੇ ਮਹੱਲੇ ਤੁਸੀਂ ਰਹਿੰਦੇ ਸੀ? ਅਸੀਂ ਬੇਰੀ ਆਏ ਮਾਲੇ। ਅੱਛਾ ਜੀ। ਤੇ ਇੱਥੋਂ ਜਦੋਂ ਗਏ ਨੇ ਫਿਰ ਇੱਥੋਂ ਤੇ ਤੁਹਾਨੂੰ ਜੋ ਹੈ ਸਾਡੇ ਯਾਰ ਟੁਰ ਚੱਲੇ ਨੇ? ਯਾਰ ਬੜਾ ਦੁੱਖ ਤਾਂ ਬੜਾ ਉਧਰ ਉਧਰ ਹੀ ਹੁੰਦਾ ਹੋਵੇ, ਵੀ ਉਹ ਪਿੰਡ ਛੱਡਣਾ ਬੜਾ ਮੁਸ਼ਕਲ ਹੁੰਦਾ। ਜੋ ਨਾ ਪਿੰਡ ਛੱਡਦੇ ਤਾਂ ਉਹਨਾਂ ਨੂੰ ਕੱਢ ਨਹੀਂ ਸਕਦਾ, ਬਿਲਕੁਲ ਆਪਣੇ ਮਜ਼ਬੀ 'ਚ ਹੀ ਰਹਿੰਦੇ। ਇਹ ਸਾਨੂੰ ਯਾਦ ਕਰੇ ਤੇ ਨੰਬਰ ਅਸੀਂ ਭੇਜ ਦਾਂਗੇ। ਤੁਹਾਡੇ ਉੱਥੇ ਕਿਹੜੇ ਕਿਹੜੇ ਯਾਰ ਮਿੱਤਰ ਹਨ ਜਿਨ੍ਹਾਂ ਦੇ ਨਾਲ ਤੁਸੀਂ ਸਕੂਲ 'ਚ ਪੜ੍ਹਦੇ ਰਹੇ ਹੋ ਜਾਂ ਤੁਸੀਂ ਖੇਡਦੇ ਰਹੇ ਹੋ? ਅੱਛਾ। ਇਹਦੇ ਛੋਟੇ ਹਨ, ਪੜ੍ਹਨ ਜਾਂਦੇ। ਅੱਛਾ ਜੀ। ਜਿਹੜੇ ਅਲੀ ਮੁਹੰਮਦ ਦੇ ਮੁੰਡੇ ਹਨ 4। ਅੱਛਾ ਜੀ। ਅਕਬਰ, ਸ਼ਾਬੋ, ਨਈਤਾ। ਉਹ ਸ਼ਾਬ ਅੱਛਾ ਜੀ। ਤੁਹਾਡੇ ਉੱਥੇ ਕਿਹੜਾ ਮਹੱਲਾ ਵੱਜਦਾ ਜਿਹੜੇ ਮਹੱਲੇ ਤੁਸੀਂ ਰਹਿੰਦੇ ਸੀ? ਸਾਡੇ ਬਜ਼ੁਰਗ ਜਿਹੜੇ ਸੀ ਪਾਕਿਸਤਾਨ 'ਚ ਮੁਜ਼ੱਫਰ ਪਿੰਡ ਵਿੱਚ ਰਹਿੰਦੇ ਸੀ ਤੇ ਉਹਨਾਂ ਦਾ ਬੇਰੀ ਵਾਲਾ ਮਹੱਲਾ ਵੱਜਦਾ ਸੀ। ਤੇ ਜਿਹੜੇ ਦਰਸ਼ਨ ਸਿੰਘ ਉਹਨਾਂ ਦੀ ਅਸੀਂ ਵੀਡੀਓ ਬਣਾ ਕੇ ਅਸੀਂ ਭੇਜ ਰਹੇ ਹਾਂ, ਉਹ ਸਾਡੇ ਦਾਦਾ ਜੀ ਦੇ ਛੋਟੇ ਭਰਾ ਸੀ। ਤੇ ਮੈਂ ਜਿਹੜਾ ਹੈਗਾ ਮੈਂ ਮੂਲਾ ਸਿੰਘ ਦਾ ਪੋਤਰਾ ਵਾਂ। ਤੇ ਕੋਈ ਸੱਜਣ ਮਿੱਤਰ ਉੱਥੇ ਰਹਿੰਦੇ ਸੀ ਤੇ ਸਾਡੇ ਪਿੰਡ ਦੀ ਵੀਡੀਓ ਬਣਾ ਕੇ ਸਾਨੂੰ ਭੇਜਣ। ਲਓ ਜੀ ਬਾਬਾ ਜੀ ਦਰਸ਼ਨ ਸਿੰਘ, ਤੁਹਾਡੀ ਖੁਆਇਸ਼ ਤੇ ਮੈਂ ਤੁਹਾਡੇ ਪਿੰਡ ਆਇਆ ਜੇ। ਪਿੰਡ ਮੁਜ਼ੱਫਰ, ਇਹਨੂੰ ਮੁਡੱਫਰ ਕਿਹਾ ਜਾਂਦਾ ਤੇ ਇਹ ਤਹਿਸੀਲ ਪਸਰੂਰ ਦਾ ਪਿੰਡ ਹੈਗਾ। ਤਲਵੰਡੀ ਭਿੰਡਰਾਂ ਵਾਲੀ ਸਾਈਡ ਦੇ 4 ਜ਼ਿਲ੍ਹੇ ਪਿੰਡ ਨੇ, ਢੋਡਾ, ਤਲਵੰਡੀ ਭਿੰਡਰਾਂ, ਚੂੜਮੁੰਡਾ। ਤੇ ਇੱਥੇ ਆ ਕੇ ਮੈਂ ਪਤਾ ਕੀਤਾ ਤੁਹਾਡੇ ਦੋਸਤ ਜਿਹੜੇ ਨੇ ਜਿਨ੍ਹਾਂ ਦੇ ਨਾਂ ਤੁਸੀਂ ਲਏ ਨੇ, ਜਿਨ੍ਹਾਂ ਨਾਲ ਖੇਡਦੇ ਹੁੰਦੇ ਸੋ, ਉਹ ਤੇ ਸਾਰੇ ਫੌਤ ਹੋ ਗਏ ਨੇ। ਲੇਕਿਨ ਇੱਕ ਬਜ਼ੁਰਗ ਇੱਥੇ ਹੈ ਨੇ ਸ਼ਹਾਬੂਦੀਨ ਸਾਹਿਬ, ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਬਾਰੇ 'ਚ ਉਹ ਵੀ ਜਾਣਦੇ ਨੇ ਤੇ ਉਹਨਾਂ ਨਾਲ ਪੁਰਾਣੀਆਂ ਯਾਦਾਂ ਇੱਕ ਤੇ ਪੁੱਛਾਂਗੇ, ਦੂਸਰਾ ਤੁਹਾਡਾ ਬਾਗ, ਤੁਹਾਡਾ ਘਰ ਜਿੱਥੇ ਹੁੰਦਾ ਸੀ ਔਰ ਇਹ ਪਿੰਡ ਦੀਆਂ ਗਲੀਆਂ ਮਹੱਲੇ ਜਿੱਥੇ ਤੁਸੀਂ ਖੇਡਦੇ ਰਹੇ ਹੋ ਉਹ ਵੀ ਤੁਹਾਨੂੰ ਵਿਖਾਲਨੇ ਆ। अस्सलाम वालेकुम दोस्तों, मैं औरंगजेब बेग इस वेले बैठा वां पिंड मुजफ्फर जिन्हों मुडफ्फर भी कहा जाता है और यह है तहसील पसरूर ते जिला सियालकोट। ये आस पास तलवंडी भिंडरां, दातेवाल ते चूड़मुंडा होर भी बड़े पिंड ने। ਅੱਜ ਇੱਥੇ ਸਾਡੇ ਇੱਕ ਇੱਥੋਂ ਬਜ਼ੁਰਗ ਗਏ ਨੇ ਦਰਸ਼ਨ ਸਿੰਘ ਹੋਰੀ, ਉਹ ਵੰਡ ਜਦੋਂ ਹੋਈ 47 ਦੀ ਤੇ ਇਸ ਪਿੰਡ ਦੇ ਵਿੱਚੋਂ ਉਹ ਲੁਧਿਆਣਾ ਚਲੇ ਗਏ। ਉਹਨਾਂ ਨੇ ਫਿਰ ਰਿਕੁਐਸਟ ਕੀਤੀ ਕਿ ਮੈਂ ਆਪਣਾ ਪਿੰਡ ਵੇਖਣਾ ਚਾਹੁੰਦਾ, ਉੱਥੋਂ ਦੇ ਬਜ਼ੁਰਗਾਂ ਨਾਲ ਮੈਨੂੰ ਜਿਹੜੀ ਉਹਨਾਂ ਦੀਆਂ ਗੱਲਾਂ ਸੁਣਾਓ। ਤੇ ਮੈਂ ਫਿਰ ਇਸ ਪਿੰਡ ਆਇਆ। ਸਾਡੇ ਕੋਲ ਇੱਕ ਬਜ਼ੁਰਗ ਨੇ, ਇਹਨਾਂ ਨੂੰ ਥੋੜੀ ਜਿਹੀ ਗੱਲਬਾਤ ਕਰਨੇ ਆ। ਅਸਲਾਮ ਵਾਲੇਕੁਮ ਚਾਚਾ ਜੀ, ਕੀ ਨਾਂ ਹੈ ਆਪਣਾ? ਸ਼ਹਾਬਦੀਨ। ਵਾਲਦ ਸਾਹਿਬ ਦਾ ਨਾਂ? ਹੁਸੈਨ ਬਸ਼ਕਰ। ਤੇ ਦਾਦਾ ਜੀ ਦਾ ਨਾਂ ਹੁੰਦਾ? ਰਹਿਮਤ। ਵਾਹ ਜੀ ਵਾਹ। ਅੱਛਾ, ਕਿਹੜੀ ਬਰਾਦਰੀ ਨਾਲ ਆਪਣਾ ਤਲਕ ਹੈ? ਡੋਗਰ। ਤੇ ਤੁਸੀਂ ਜਦੋਂ ਵੰਡ ਹੋਈ ਕਿੱਡੀ ਕੁ ਏਜ ਸੀ ਤੁਹਾਡੀ? 12-13 ਸਾਲ। ਇਹਦਾ ਮਤਲਬ ਹੋਸ਼ ਹੈ? ਹਾਂ ਬੜੀ। ਤੇ ਮੈਨੂੰ ਇਹ ਦੱਸੋ ਕਿ ਇਹ ਜਿਹੜੇ ਦਰਸ਼ਨ ਸਿੰਘ ਹੋਰੀ ਨੇ, ਇਹਨਾਂ ਦੇ ਭਰਾ ਸ਼ਰਾ, ਇਹਨਾਂ ਦੇ ਬਾਰੇ ਕੁਝ ਤੁਸੀਂ ਜਾਣਦੇ ਹੋ? ਇਹਨਾਂ ਦਾ ਮਹੱਲਾ ਛੱਲਾ ਕੀ ਸੀ? ਹਾਂ ਬਿਲਕੁਲ ਜਾਣਦੇ ਹਾਂ ਜੀ, ਦੱਸੋ ਇਹਨਾਂ ਦੇ ਬਾਰੇ ਥੋੜਾ ਜਿਹਾ।
ਜਾਣਦੇ ਹਾਂ ਵੀ ਜਿਹੜੇ ਇਹ ਮੂਲਾ ਸਿੰਘ ਦੇ ਪੁੱਤਰ ਸਨ ਤੇ ਇਹਨਾਂ ਦਾ ਨਾਮਾ ਵੀ ਤਾਇਆ ਸੀ ਜਾਂ ਚਾਚਾ ਸੀ ਨਾਮਾ ਸਿੰਘ ਬੜੇ ਇਹਨਾਂ ਉਹ ਭਲਵਾਨ ਸੀ ਤੇ ਇਹਨਾਂ ਦਾ ਖੂਹ ਨਾਲ ਹੀ ਪਿੰਡ ਦੇ ਜਿਹੜਾ ਹੁੰਦਾ ਸੀ ਨਾ ਉੱਥੇ ਫਿਰ ਬਾਅਦ 'ਚ ਵੀ ਅਸੀਂ ਨਹਾਉਂਦੇ ਰਹੇ ਹਾਂ ਜਦੋਂ ਤੁਰ ਗਏ ਨਾ ਬਾਅਦ 'ਚ ਬੱਚੇ ਬੁੱਚੇ ਨਾਲ ਬਣਾਏ ਬਹੁਤ ਵਧੀਆ ਉੱਥੇ ਅਸੀਂ ਨਹਾਉਂਦੇ ਨੂੰਦੇ ਰਹੇ ਹਾਂ ਉਦੋਂ ਮਗਰ ਫਿਰ ਇਹ ਬਰਬਾਦ ਹੋ ਗਏ ਉਹ ਹੁਣ ਟੱਚ ਟੁੱਟ ਗਏ ਨੇ ਅਤੇ ਹੁਣ ਉਹ ਨਾ ਹੀ ਭੁੱਲ ਗਿਆ ਉਹ ਉਹਨਾਂ ਗੱਲਾਂ ਦਾ ਹੁਣ ਭਾਈ ਟਾਈਮ ਬੜਾ ਹੋ ਗਿਆ ਟਾਈਮ ਬੜਾ ਹੋ ਗਿਆ ਹੁਣ ਤੇ ਆਪਣੇ ਮਹੱਲੇ ਦੇ ਜੀ ਬੱਚਿਆਂ ਦਾ ਨਹੀਂ ਪਤਾ ਲੱਗਦਾ ਤੇ ਮੈਂ ਹੁਣ ਇਹ ਬਣਾ ਲਈ ਜੋ ਕਿ ਬਣਾਈ ਮੈਂ ਇੱਕ ਗੱਲ ਵਿੱਚ ਕਰਾਂ ਕਰੋ ਉਹ ਭਾਈ ਸਰਦਾਰ ਸਿੰਘ ਅੱਗੋਂ ਬੋਲੇਗਾ ਉਹ ਕਿ ਨਾ ਨਹੀਂ ਹਾਂ ਉਹ ਸੁਣ ਲੇਗਾ ਤੁਹਾਡੀਆਂ ਤੁਸੀਂ ਬੋਲੇਗਾ ਬਾਅਦ ਜੀ ਤੁਸੀਂ ਦੱਸ ਦਿਓ ਗੱਲ ਇਹ ਸਰਦਾਰ ਸਿੰਘ ਮੈਂ ਇੱਕ ਗੁਫ਼ਤਗੂ ਲੱਗਾ ਤੁਹਾਡੇ ਨਾਲ ਕਰਨ ਜਿਹੜੀਆਂ ਪਿਛਲੇ ਜ਼ਮਾਨੇ ਦੀਆਂ ਗੱਲਾਂ ਨੇ ਅਗਲਾ ਜ਼ਮਾਨੇ ਨੂੰ ਅਸੀਂ ਨਹੀਂ ਜਾਣਦੇ ਤੇ ਵੀਡੀਓ ਵੇਖਦੇ ਨੇ ਤੇ TV ਵੇਖਦੇ ਨੇ ਤੇ ਕਈ ਮੋਬਾਈਲ ਵੇਖਦੇ ਨੇ ਅਸੀਂ ਦੇਸੀ ਗੱਲਾਂ ਕਰਨੇ ਹਾਂ ਉਹ ਆਂਦਾ ਸੀ ਪਾਦਰੋਂ ਦੀ ਔੜ ਬੁਰੀ ਪੁਲਿਸ ਵਾਲੀ ਸੌੜ ਬੁਰੀ ਰੰਨ ਹੋਈ ਚੌੜ ਬੁਰੀ ਤੇ ਝੁੱਗਾ ਨਹੀਂ ਵੀ ਸੇਵਦਾ ਪਾਦਰੋਂ ਦਾ ਵੱਟ ਬੁਰਾ ਫਿੱਟਾ ਹੋਇਆ ਜੱਟ ਬੁਰਾ ਬੱਧੇ ਬਿਨਾ ਫੱਟ ਬੁਰਾ ਐਵੇਂ ਦੁੱਖ ਜਾਮਦਾ ਅੜੀ ਖੋਰ ਘੋੜਾ ਬੁਰਾ ਸਿਉਣ ਵਿੱਚ ਫੋੜਾ ਬੁਰਾ ਹਾਕਮ ਨਾਲ ਅਜੋੜਾ ਬੁਰੀ ਉਹ ਵੀ ਪੇਸ਼ ਆਮਦਾ ਮਾਰਨ ਵਾਲਾ ਸੰਡਾ ਬੁਰਾ ਜੱਟ ਤੇ ਹਸਾਈ ਰੰਡਾ ਬੁਰਾ ਠੋਰ ਦਾ ਕੰਡਾ ਬੁਰਾ ਪੈਰ ਨੂੰ ਸਜਾਮਦਾ ਰੋਈ ਦਾ ਖੜੱਪਾ ਬੁਰਾ ਅੰਨੇ ਦਾ ਜੱਫਾ ਬੁਰਾ ਮਤਰਈ ਮਾਂ ਦਾ ਧੱਫਾ ਬੁਰਾ ਦੁੱਖੜੇ ਸਹਾਰਦਾ ਦੁੱਧ ਨੂੰ ਬਲੂਗਾ ਬੁਰਾ ਖੱਤਰੀ ਦਾ ਠੂੰਗਾ ਬੁਰਾ ਦੁਖੀਏ ਦਾ ਹੁੰਗਾ ਬੁਰਾ ਮਾਰ ਕੇ ਮਕਾਮ ਦਾ ਪਿਆ ਹੋਇਆ ਕਾਲ ਬੁਰਾ ਰਣ ਦਾ ਪਿਆਰ ਬੁਰਾ ਰਿੰਜ ਹੋਇਆ ਯਾਰ ਬੁਰਾ ਸੀਨੇ ਅੱਗ ਲਾਮਦਾ ਔਰਤ ਨੂੰ ਮੇਲਾ ਬੁਰਾ ਫਸਲ ਨੂੰ ਤੇਲਾ ਬੁਰਾ ਤੇ ਮੌਲਵੀ ਵਿਹਲਾ ਬੁਰਾ ਇਹ ਕੰਮ ਨਹੀਂ ਸਵਾਰਦਾ ਕੰਜਰੀ ਦਾ ਭੋਗ ਬੁਰਾ ਪੁੱਤਰਾਂ ਦਾ ਸੋਗ ਬੁਰਾ ਭਾਈਆਂ ਦਾ ਵਿਜੋਗ ਬੁਰਾ ਤੇ ਬੰਦਾ ਮਰ ਜਾਂਦਾ ਵਾਹ ਜੀ ਵਾਹ ਜੀ ਵਾਹ ਯਾਰ ਥੋੜਾ ਜਿਹਾ ਕੋਲ ਹਨੇਰਾ ਲਾ ਦਿਓ ਮੇਰਾ ਭਰਾ ਇਹਦੇ ਕੋਲ ਇੱਥੇ ਕੋਲ ਹੋ ਜਾ ਲੇਕਿਨ ਮੈਂ ਨਾ ਕੋਈ ਰੋਸ਼ਨੀ ਆ ਰਹੀ ਅੱਛਾ ਵਾਹ ਜੀ ਵਾਹ ਚਾਚਾ ਜੀ ਇਹ ਤੁਸੀਂ ਕੀ ਸੁਣਾਇਆ ਕਿ ਇਹਨੂੰ ਕੀ ਆਂਦੇ ਨੇ ਮੈਨੂੰ ਗਾਂ ਕਰ ਜਾਏਗਾ ਆਂਦਾ ਸੀ ਆਖਦੀ ਇਹ ਭੰਗ ਮੈਨੂੰ ਪੀ ਲੋ ਖਾਣ ਛੰਗ ਤੇ ਮੈਂ ਕਰਾਂਗੀ ਮਲੰਗ ਜਨ ਮੇਰਾ ਰਗੜਾ ਲਾ ਲਿਆ ਜਨ ਪੋਸਟ ਲਿਆ ਪੀ ਉਹਨੂੰ ਕਿਸੇ ਨਾਲ ਕੀ ਭਾਵੇਂ ਮਰ ਜਾਏ ਪੁੱਤਰ ਧੀ ਜਾ ਨਸ਼ੇ ਦਿਆ ਮਾਰਿਆ ਆਖਦਾ ਤੇ ਧੂਰਾ ਮੂੰਹ ਚੱਟਦਾ ਕਤੂਰਾ ਸਿਰ ਵਿੱਚ ਪਾਵਾਂ ਕੂੜਾ ਜਾਂ ਸ਼ਰਮ ਦਿਆ ਮਾਰਿਆ ਆਖਦੀ ਹਫੀਮ ਮੈਂ ਬੜੀਆਂ ਮਲੀਮ ਤੇ ਮੈਂ ਕਰਾਂਗੀ ਯਤੀਮ ਜਨ ਮੇਰਾ ਮਾਵਾ ਖਾ ਲਿਆ ਆਖਦਾ ਇਹ ਸੂਟਾ ਆਉਂਦਾ ਪ੍ਰੇਮ ਵਾਲਾ ਝੂਟਾ ਮੁੱਢੋਂ ਪੁੱਟ ਛਾਂਗਾ ਬੂਟਾ ਜਨ ਮੇਰਾ ਸੂਟਾ ਲਾ ਲਿਆ ਤੇ ਹੀਰਵਾਨ ਦਾ ਮਰੀਦ ਘਰੋਂ ਹੋ ਗਿਆ ਗਰੀਬ ਉਹਦੇ ਸੜ ਗਿਆ ਨਸੀਬ ਜਾਂ ਲੰਘ ਦਿਆ ਮਾਰ ਵਾਹ ਜੀ ਵਾਹ ਕੀ ਬਾਤ ਹੈ ਅੱਛਾ ਸਹੀ ਹੋ ਗਿਆ ਸਾਡੇ ਜ਼ਮਾਨੇ ਦੀਆਂ ਇਹ ਗੱਲਾਂ ਹਨ ਅੱਛਾ ਇਹ ਤੁਹਾਨੂੰ ਕਿਦੋਂ ਕਿਤੇ ਹੁੰਦੀ ਹੈ ਜਿਹੜੀ ਪੜ੍ਹੀ ਤੁਸੀਂ ਇਹ ਸਾਰੀ ਉਮਰ ਅਸੀਂ ਇਹੋ ਹੀ ਪੜ੍ਹਦੇ ਰਹੇ ਬਚਪਨ ਜੀ ਹਾਂ ਅੱਛਾ ਤੇ ਸਹੀ ਹੋ ਗਿਆ ਤੇ ਅੱਛਾ ਮੈਨੂੰ ਇਹ ਦੱਸੋ ਕਿ ਜਦੋਂ ਇਹ ਦਰਸ਼ਨ ਸਿੰਘ ਹੁਰੀ ਜਿਹੜੇ ਨੇ ਇਹਨਾਂ ਦੀਆਂ ਕੋਈ ਬੇਰੀਆਂ ਹੁੰਦੀਆਂ ਸਨ ਖੂਸ਼ੂ ਬੇਰੀਆਂ ਦੀਆਂ ਪਿੰਡੋਂ ਹਟਵੀਆਂ ਹੁੰਦੀਆਂ ਹਨ ਇਹਨਾਂ ਬੇਰੀਆਂ ਨੇ 10-12 ਵਿਗੇ ਆਪਣੀ ਬਲਾਦਰ ਨੇ ਉੱਥੇ ਖੂਹ ਹੁੰਦਾ ਸੀ ਉੱਥੋਂ ਪਾਣੀ ਖੜ ਕੇ ਬੇਰੀਆਂ ਪਾ ਕੇ ਜਦੋਂ ਬੇਰੀਆਂ ਫਲਾਂ 'ਤੇ ਆਈਆਂ ਨੇ ਨਾ ਉਹ ਫਿਰ ਤੁਰ ਗਏ ਉਹ ਬੇਰੀਆਂ ਮਰਗੋਂ ਅਸੀਂ ਵਰਤਦੇ ਰਹੇ ਹਾਂ ਫਿਰ ਬੇਰ ਖਾਣੇ ਤੇ ਮੌਜਾਂ ਲੱਗੀਆਂ ਹੋਣਗੀਆਂ ਹੁਣ ਤਬਾਹ ਹੋ ਗਈਆਂ ਪੁੱਟ ਪੱਟ ਕੇ ਪਿਆਲੀਆਂ ਮੂੰਜੀ ਲੱਗਦੀ ਹੁਣ ਉਦੋਂ ਬਲਾਂ ਜ਼ਮੀਨ ਹੁੰਦੀ ਸੀ ਉਦੋਂ ਮਗਰੋਂ ਹੁਣ ਨਹਿਰ ਪੈ ਗਈ ਹੁਣ ਮੂੰਜੀਆਂ ਰੁਆਈਏ ਬਦਲ ਗਏ ਤੇ ਹੁਣ ਉਹ ਜਿੱਥੇ ਉਹਨਾਂ ਦੇ ਮਕਾਨ ਸਨ ਉਦੋਂ ਕੱਚੇ ਹਾਂ ਤੇ ਦਰਵਾਜ਼ਾ ਠੀਕ ਹੋਈ ਇਹਨਾਂ ਨੇ ਆਖਿਆ ਵੀ ਕਈ ਚਿਰ ਮਿਸਤਰੀ ਲੱਗੇ ਸਾਡਾ ਦਰਵਾਜ਼ਾ ਬਣਾਉਣ ਲੱਗਿਆ ਲੱਕੜ ਦੇ ਬਣਾਉਂਦੇ ਹੁੰਦੇ ਹਨ ਤੇ ਉੱਥੇ ਹੁਣ ਕੋਠੀਆਂ ਪਈਆਂ ਨੇ ਉਹ ਜਿਹੜੇ ਉੱਧਰੋਂ ਮਾਜਰਾ ਆਏ ਹਨ ਉਹਨਾਂ ਦੇ ਥਾਂ ਮੱਲ ਲੈਣੇ ਹਨ ਤੇ ਹੁਣ ਤੇ ਮੱਥੇ ਲੱਗੇ ਤੇ ਫਿਰ ਇਹ ਗੱਲ ਹੁਣ ਐਡੀ ਦੂਰੋਂ ਫੋਨਾਂ ਦੇ ਵਿੱਚ ਕਿੰਨਾ ਕੁ ਬੰਦਾ ਕੰਮ ਕਰੇ ਤੇ ਚਾਚਾ ਜੀ ਇੱਥੇ ਕਿੰਨੇ ਕੁ ਸਿੱਖਾਂ ਦੇ ਘਰ ਹੁੰਦੇ ਸਨ ਅੱਧਾ ਪਿੰਡ ਦੱਖਣ ਪਾਸਾ ਵੀ ਸਿੱਖਾਂ ਦਾ ਤੇ ਪਹਾੜ ਪਾਸਾ ਵੀ ਸਿੱਖਾਂ ਦਾ ਉਹ ਚੜ੍ਹਦੇ ਪਾਸੋਂ ਲਾ ਕੇ ਵਿਚਕਾਰ ਸਾਰੇ ਡੋਗਰੇ ਇੱਕ ਗਲੀ ਸੀ ਸਾਡੀ ਉਹ ਪਾਸੋਂ ਲਾ ਕੇ ਤੋੜ ਬਾਹਰ ਆ ਜਾਂਦੀ ਉਹਨਾਂ ਦਾ ਮਹੱਲਾ ਵੀ ਵੱਖਰਾ ਸੀ ਇਹਨਾਂ ਦਾ ਮਹੱਲਾ ਵੀ ਵੱਖਰਾ ਇਹਨਾਂ ਦੀ ਜ਼ਮੀਨ ਵੀ ਸਾਡੇ ਨਾਲ ਵੱਖਰੀ ਸੀ ਸਾਡੀ ਜ਼ਮੀਨ ਇਹਨਾਂ ਨਾਲ ਵੱਖਰੀ ਸੀ ਹਾਂ ਤੇ ਉਦੋਂ ਖੂਹ ਹੁੰਦਿਆਂ ਖੂਹਾਂ ਦੀਆਂ ਵਾਹੀਆਂ ਹੁੰਦੀਆਂ ਪੁੱਤਰਾਂ ਨੂੰ ਖੂਹ ਬਿਆਬਾਦ ਇੱਕ ਤੀਲਾ ਨਹੀਂ ਰਿਹਾ ਖੂਹ ਦਾ ਸਾਰੇ ਪੂਰ ਪਾਰ ਕੇ ਪਿਆਲੀਆਂ ਬਣਾ ਲਈਆਂ ਕਿੰਨੇ ਕੁ ਖੂਹ ਹੁੰਦੇ ਸਨ ਇੱਥੇ 9 ਖੂਹਾਂ ਵਗਦੇ ਵੇਖੇ ਕੋਈ ਨਾਸ਼ਾ ਕਿਸੇ ਦਾ ਹੁੰਦਾ ਆਹ ਨਾ ਤੂਤਾਂ ਖੂਹ ਤੇ ਟਾਲੀ ਵਾਲਾ ਖੂਹ ਤੇ ਥੇ ਵਾਲਾ ਖੂਹ ਤੇ ਬੇਰੀਆਂ ਵਾਲਾ ਖੂਹ ਤੇ ਆ ਨਾਮੇ ਦਾ ਖੂਹ ਆਉਂਦੇ ਹੁੰਦੇ ਸਨ ਆ ਨਾਮੇ ਦਾ ਜਿਹੜਾ ਨਾਂ ਲਿਆ ਨਾ ਮੂਲਾ ਸਿੰਘ ਦਾ ਪੋਤਰਾ ਉਹਦੇ ਇਹਨਾਂ ਦਾ ਅੱਛਾ ਇੱਥੇ ਕਰਕੇ ਉੱਥੇ ਕੋਈ ਨਿਸ਼ਾਨ ਪੱਤਰ ਹੈਗਾ ਨਿਸ਼ਾਨ ਪੱਤਰ ਉੱਥੇ ਕੱਖ ਵੀ ਨਹੀਂ ਹੋਣਾ ਐਵੇਂ ਕਾਈ ਦੇ ਬੂਟੇ ਨੇ ਤੇ ਪਲਾਜੀ ਕੇ ਕਰੂ ਗਏ ਨੇ ਅੱਛਾ ਚਾਚਾ ਜੀ ਇਸ ਪਿੰਡ 'ਚ ਕੋਈ ਗੁਰਦੁਆਰਾ ਵੀ ਹੁੰਦਾ ਸੀ ਮੰਦਿਰ ਉਹਨਾਂ ਦਾ ਹੀ ਹੈ ਜੀ ਪਿੰਡੋਂ ਪਹਾੜ ਪਾਸੇ ਪਿੰਡ ਦੇ ਵਿੱਚ ਹੀ ਸੀ ਗੁਰਦੁਆਰਾ ਹਾਂ ਆਬਾਦਖਾਨਾ ਹਾਂ ਹੈ ਸੀ ਚਲੋ ਅੱਛਾ ਤੇ ਹੋਰ ਦੱਸੋਗੇ ਇੱਥੇ ਜਿਹੜੇ ਸਿੱਖਾਂ ਦੇ ਕਿਹੜੇ ਕੋਈ ਵੱਡੇ ਕੋਈ ਚਾਂਦੇ ਦੇ ਨਾਂ ਲਓ ਜਿਹੜੇ ਕੋਈ ਲੰਬੜਦਾਰ ਟਾਈਪ ਸਨ ਵੱਡੇ ਬੜੇ ਸਿੱਖ ਦਾ ਉਹ ਜਿੰਨਾ ਨਾਂ ਲੈਣਾ ਉਹ ਤਾਂ ਉੱਥੇ ਕੋਈ ਰਿਹਾ ਹੀ ਨਹੀਂ ਹੋਣਾ ਇਹਨਾਂ ਨੂੰ ਕਿਆ ਪਤਾ ਹੁਣ ਲੱਗਣਾ
ਨਹੀਂ ਇੱਥੇ ਕੋਈ ਨੰਬਰਦਾਰ? ਇੱਥੇ ਨੰਬਰਦਾਰ ਤਾਂ ਕੇਸਰ ਸਿੰਘ ਸੀ ਸਿੱਖਾਂ ਦੇ ਵਿੱਚੋਂ, ਦੂਰ ਤਰਲਿਆਂ ਦਾ ਨੰਬਰਦਾਰ ਸੀ ਇੱਕ, ਜਿਹੜੇ ਇੱਥੇ ਰਹੇ ਨੇ ਜੱਟ, ਉਹ ਸਿੱਖੋ ਮੁਸਲਮਾਨ ਹੋਏ ਸਨ। ਤੇ ਹੁਣ ਇਹ ਵੀ ਉਹ ਜਿਹੜੇ ਹਨ ਉਦੋਂ ਨਾਮਾ ਮੂਲਾ ਤੇਜਾ ਕਰਤਾਰ ਪਿਆਰਾ ਬਾਬਾ ਕੇਸਰ ਉਹਦੇ ਸਰਦਾਰ ਬਾਬਾ ਧੰਮੂ ਉਹਦੇ 3 ਪੁੱਤਰ ਸਨ, ਗੁਰਦਿਆਲ ਤੇ ਦਲੀਪ ਸਿੰਘ ਦੇ ਬੰਸੀ। ਤੇ ਉਹ ਪਾਸੇ ਹੰਝਾਰੇ ਹੋਰੀ ਤੇਜੇ ਹੋਰੀ ਉਹ ਪਹਾੜ ਪਾਸੇ ਉਹਨਾਂ ਦਾ ਮਾਤਾ ਸੀ, ਪੋਸਟੀਆਂ ਦਾ ਲੋਕੀ ਨੂੰ ਆਂਦੇ ਹੁੰਦੇ ਹਨ। ਬੰਟੂ ਉਹ ਬੜਾ ਉਹ ਪਾਸੇ ਵੀ ਬੜਾ ਤੇਲ ਸੀ, ਬਾਬੇ ਹਰੀਏ ਦੇ ਪੁੱਤਰ ਸਨ ਉਹ ਪਹਾੜ ਪਾਸੇ। ਉਹ ਹੁਣ ਭੁੱਲ ਭੁਲਾਵਾਂ ਜਾਂਦੀਆਂ ਨੇ ਗੱਲਾਂ ਬਹੁਤ। ਅੱਛਾ, ਤੇ ਇਹ ਕੈਸੇ ਆਪਸ ਚ ਮੁਸਲਮਾਨਾਂ ਦੇ ਸਿੱਖਾਂ ਦਾ ਸਲੂਕ ਸੀ? ਬੜਾ ਸਲੂਕ ਸੀ, ਬਹੁਤ ਸਲੂਕ ਸੀ। ਜੰਜਾਂ ਵੀ ਇਕੱਠੇ ਜਾਂਦੇ ਹੁੰਦੇ ਹਨ ਪਹਿਲਾਂ, ਤੇ ਜਿਵੇਂ ਜਿਵੇਂ ਫਿਰ ਅੱਗੋਂ ਇਲਮ ਥੋੜ੍ਹਾ ਹੋਣ ਲੱਗ ਪਿਆ, ਤੇ ਫਿਰ ਥੋੜ੍ਹਾ ਸਾਡੇ ਵੇਖਣ ਤੋਂ ਜਰਾ ਕੁ ਪਹਿਲਾਂ ਇਹ ਵੱਖੋ ਵੱਖ ਹੋਏ ਨੇ। ਸਾਡੇ ਪਿਓ ਜੰਜਾਂ ਜਾਂਦੇ ਹੁੰਦੇ ਹਨ ਤੇ ਉਹ ਇਹਨਾਂ ਹੀ ਜੰਜਾਂ ਜਾਂਦੇ ਨੇ, ਇਕੱਠੇ ਹੀ ਜਾਂਦੇ ਹੁੰਦੇ ਹਨ ਜੰਜੇ। ਹਾਂ, ਵਿਆਹਾਂ ਸ਼ਾਵਾਂ ਸੱਦਣਾ ਇੱਕ ਦੂਜੇ ਨੂੰ। ਤੇ ਅੱਗੋਂ ਫਿਰ ਤਰੱਕੀ ਹੋ ਗਈ, ਜਦੋਂ ਤਲੀਮ ਹੋਣ ਡਿਆ ਵੀ ਹੌਲੀ ਹੌਲੀ, ਤੇ ਉਹ ਫਿਰ ਵੱਖਰੇ ਹੋ ਗਏ ਤੇ ਅਸੀਂ ਵੱਖਰੇ ਹੋ ਗਏ। ਵੰਡ ਹੋ ਗਈ ਤੇ ਫਿਰ ਚਾਚਾ ਥੋੜਾ ਦੱਸ ਦਿਓ ਕਿ ਇਹ ਕਿੱਧਰ ਨੂੰ ਗਏ ਤੇ ਉਦੋਂ ਕੱਟ-ਵੱਧ ਨਹੀਂ ਹੋਈ? ਨਹੀਂ, ਜਦੋਂ ਕੱਟ-ਵੱਧ ਬੜੀ ਹੋਈ ਸੀ, ਪਰ ਇਹਨਾਂ ਨੇ ਸਾਡੇ ਪਿੰਡ ਨੂੰ ਬਚਾ ਲਿਆ ਸੀ। ਇਹਨਾਂ ਜਿਹੜੇ ਸਰਦਾਰ ਸਨ ਨਾ ਸਿੱਖ, ਜਦੋਂ ਜਥਾ ਆਏ ਨੇ 100 ਸਾਨੂੰ ਇੱਧਰ ਨੂੰ ਦਰਿਆ ਵੱਲ ਨੂੰ, ਜੇ ਇਹ ਨਾ ਸਾਡੀ ਮਦਦ ਕਰਦੇ ਤੇ ਉਹਨਾਂ ਸਾਨੂੰ ਮਿੱਧ ਜਾਣਾ ਸੀ। ਐਡਾ ਜਥਾ ਸੀ ਉਹ, ਅਜੇ ਦਰਿਆ 'ਤੇ ਅੱਪੜ ਗਿਆ ਸੀ ਤਾਂ ਅਜੇ ਮਗਰੋਂ ਤੁਰਿਆ ਆਉਂਦਾ ਸੀ। ਇੰਨੀ ਆਵਾਮ ਇਕੱਠੀ ਸਾਰੇ ਆਹੋ ਇੱਧਰੋਂ ਗਾਂ ਅੱਗੋਂ ਜੋ ਲੈਲਪੁਰ ਵੱਲੋਂ ਫੈਸਲਾਬਾਦ ਵਾਲੇ ਸਾਰੇ ਸਿੱਖ ਇੱਥੇ ਆ ਕੇ ਇਕੱਠੇ ਹੋਏ ਹਨ। ਇਹ 100 ਹੁਸੈਨ ਤੇ ਸ਼ਾਹ ਹੁਸੈਨ ਲਫਟੈਨ ਦਾ ਪਿੰਡ ਜਿਹੜਾ ਸੀ ਆਹ ਨਾਲ ਲਾਗੇ ਵੀ ਪਿੰਡ 100 ਹੁਸੈਨ। ਹਾਂ, ਤੇ ਹੁਣ ਕਾਹਦੀ ਗੱਲ ਕਰੀਏ ਤੇ ਕਾਹਦੀ ਨਾ ਕਰੀਏ, ਕੋਈ ਮੱਥੇ ਲੱਗੇ ਤੇ ਫਿਰ ਸਾਡੀ ਉਮਰ ਦਾ ਬੰਦਾ ਹੀ ਮੈਨੂੰ ਪਤਾ ਉੱਥੇ ਵੀ ਘੱਟ ਹੋਣੇ ਨੇ, ਘੱਟ ਹੋ ਗਏ ਨੇ। ਸਹੀ ਗੱਲ ਹੈ। ਤੇ ਇੱਥੋਂ ਜਦੋਂ ਗਏ ਨੇ ਫਿਰ ਇੱਥੋਂ ਤੇ ਤੁਹਾਨੂੰ ਜੋ ਹੋਇਆ ਸਾਡੇ ਯਾਰ ਟੁਰ ਚੱਲੇ ਨੇ? ਯਾਰ ਬੜਾ ਦੁੱਖ ਤਾਂ ਬੜਾ ਉੱਧਰ ਉੱਧਰ ਹੀ ਹੁੰਦਾ ਹੋਵੇ, ਪਿਓ ਪਿੰਡ ਛੱਡਣਾ ਬੜਾ ਮੁਸ਼ਕਿਲ ਹੁੰਦਾ। ਜੋ ਨਾ ਪਿੰਡ ਛੱਡਦੇ ਤਾਂ ਉਹਨਾਂ ਨੂੰ ਕੱਢ ਨਹੀਂ ਸਕਦਾ, ਬਿਲਕੁਲ ਆਪਣੇ ਮਜ਼ਹਬ 'ਚ ਹੀ ਰਹਿੰਦੇ ਤੇ ਹਕੂਮਤ ਮੰਨ ਲੈਂਦੇ ਤਾਂ ਉਹਨਾਂ ਨੂੰ ਕੋਈ ਨਹੀਂ ਕੱਢ। ਜਿਹੜੇ ਰਹਿ ਗਏ ਨੇ ਉਹ ਬੜੇ ਚੰਗੇ ਰਹਿ ਗਏ ਨੇ, ਉਹਨਾਂ ਨੂੰ ਕੋਈ ਫਿਰੇ ਮੂੰਹ ਵੀ ਨਹੀਂ ਆਖ ਸਕਦਾ। ਉਹਨਾਂ ਦੀਆਂ ਜ਼ਮੀਨਾਂ ਹੁਣ ਜਿਹੜੀਆਂ ਹਨ ਇੱਥੇ ਬੜੀ ਵਾਹੀ ਕਰਦੇ ਹਨ, ਤੇ ਬੜੇ ਬੌਲਦ ਰੱਖਣੇ ਵੱਡੇ ਵੱਡੇ, ਪੂਰੀ ਵਾਹੀ ਕਰਦੇ ਨੇ ਸਰਦਾਰ ਸਿੱਖ ਜਿਹੜੇ ਨੇ। ਤੇ ਉਹ ਇੱਥੇ ਹੀ ਰਹਿੰਦੇ ਨੇ, ਉਹਨਾਂ ਨੂੰ ਕੋਈ ਨਹੀਂ ਕਰਦਾ। ਐਵੇਂ ਕੁਦਰਤ ਰੱਬ ਨੇ ਦਾਣਾ ਪਾਣੀ ਚੁੱਕਿਆ ਸੀ, ਉਹ ਜਾਣਾ ਸ਼ੁਰੂ ਹੋ ਗਿਆ ਭਾਈ ਚਲੋ ਅਸੀਂ ਸਾਡਾ ਹਿੰਦੁਸਤਾਨ ਹੈ ਉੱਥੇ ਤੁਰ ਚਲੀਏ। ਜੇ ਨਾ ਜਾਂਦਾ ਕੋਈ ਇੱਕ ਬੰਦਾ ਵੀ ਨਾ ਸਿੱਖਾਂ ਦਾ ਜਾਂਦਾ ਉੱਧਰ, ਕੋਈ ਨਹੀਂ ਕੋਈ ਵੀ ਨਹੀਂ ਆ ਸਕਦਾ। ਅੱਛਾ ਮਲੂਕਪੁਰ ਹਿੰਦੂ ਹੈ ਨੇ, ਉਹ ਅਜੇ ਵੀ ਇੱਥੇ ਨੇ, ਉਹ ਆਪਣਾ ਕਾਰੋਬਾਰ ਪੇ ਕਰਦੇ। ਹਕੂਮਤ ਵੀ ਮੰਨ ਲਿਆ ਬੰਦਾ ਵੀ ਠੀਕ ਹੈ ਤੇ ਫਿਰ ਸਹੀ ਹੈ। ਤੇ ਇੱਥੇ ਕੋਈ ਖੱਤਰੀ ਵੀ ਆਇਆ ਸਨ? ਖੱਤਰੀ ਵੀ 2 ਘਰ ਸਨ, ਉਹ ਕਲਾਸ ਵਾਲੇ ਦੇ ਹਨ ਤੇ ਇੱਥੇ ਉਹਨਾਂ ਦੁਕਾਨਾਂ ਪਾਈਆਂ। ਇੱਕ ਨਾ ਹੰਸਾ ਸ਼ਾਹ ਹੈ ਤੇ ਇੱਕ ਨਾ ਭਗਤਾ ਸ਼ਾਹ। ਉਹ ਪਹਿਲਾਂ ਕੋਈ ਦੁਕਾਨਾਂ ਹੀ ਨਹੀਂ ਹਨ ਹੁੰਦੀਆਂ, ਤੇ ਦੁਕਾਨਾਂ ਹੁਣ ਤੇ ਸਾਡੇ ਪਿੰਡ ਕੋਈ 30 ਦੁਕਾਨਾਂ ਨੇ, ਉਦੋਂ ਨਹੀਂ ਹਨ ਹੁੰਦੀਆਂ। ਉਦੋਂ ਖੱਤਰੀਆਂ ਦੀਆਂ ਦੁਕਾਨਾਂ ਹਨ 2, ਇੱਕ ਹੰਸੇ ਸ਼ਾਹ ਇੱਕ ਭਗਤੇ ਸ਼ਾਹ। ਤੇ ਸਕੂਲ ਸਾਡੇ ਪਿੰਡ ਹੈ ਨਹੀਂ ਸੀ ਉਦੋਂ। ਦਾਤੇਵਾਲ, ਭੂਰੇ ਕੀ, ਚੂੜਮੁੰਡਾ ਇੱਥੇ ਸਕੂਲ ਸਨ, ਟੋਡਾ ਇੱਥੇ ਸਕੂਲ ਸਨ। ਤੇ ਹੁਣ ਭਾਈ ਹੁਣ ਸਾਡੇ ਪਿੰਡ ਸਕੂਲ ਹੈ। ਅੱਛਾ, ਹਾਂ ਸਹੀ ਹੈ। ਉਹ ਬਾਹਰ ਜਿਹੜਾ ਪਿੰਡਾਂ ਸਕੂਲ ਬੱਚਿਆਂ ਦਾ ਵੀ ਸਾਡੇ ਪਿੰਡ ਵੀ ਉਹ ਸਕੂਲ ਪਾਇਆ ਉਹਨਾਂ ਨੇ ਪ੍ਰਾਈਵੇਟ। ਕੋਈ ਖਰਾਸ ਵਗੈਰਾ ਵੀ ਇੱਥੇ ਹੁੰਦਾ ਸੀ? ਖਰਾਸ 2 3 ਕਿਹਦੇ ਸਨ? ਇੱਕ ਲੈਂਦੇ ਮਾਲੇ ਹੁੰਦਾ ਸੀ ਮੀਆਂ ਲਾਤੇ ਦਾ ਖਰਾਸ ਮਲਵਾਣਿਆਂ ਦਾ, 2 ਸਾਡੇ ਮਾਲੇ ਹੁੰਦੇ ਨੇ, ਇੱਕ ਮਿਸਤਰੀ ਲਾਤੇ ਦਾ ਤੇ ਇੱਕ ਮਿਸਤਰੀ ਬਰਕਤ ਦਾ। ਕੋਲ ਇਕੱਠੇ ਹੀ ਹੁੰਦੇ ਹਨ। ਹਾਂ ਸਹੀ ਹੈ। ਦਾਣੇ ਪੀਣੇ ਹੁੰਦੇ ਹਨ ਬੜੇ, ਬੌਲ ਦੀ ਜੋਣੇ, ਬੜੀਆਂ ਗੱਲਾਂ ਹੋਣਗੀਆਂ। ਤੇ ਖੇਡਦੇ ਕਿਉਂ ਹੁੰਦੇ ਉਦੋਂ? ਤੇ ਖੇਡਦੇ ਉਦੋਂ ਖਿੱਦੂ ਟੋਲਾ, ਗੁੱਲੀ ਡੰਡਾ, ਦੇਸੀ ਕੰਮ ਹੀ ਸੀ ਉਦੋਂ। ਤੇ ਹੁਣ ਤੇ ਹੋਰ ਤਰ੍ਹਾਂ ਦੀਆਂ ਖੇਡਾਂ ਨੇ ਨਾ। ਉਦੋਂ ਇਹੋ ਸੀ ਵੀ ਮੁੰਡੇ ਬੱਚਿਆਂ ਵਿਹਲੇ ਹੋਣਾ, ਐਡੇ ਉਦੋਂ ਖਜਰੇ ਬੱਚੇ ਵੀ ਨਹੀਂ ਸਨ ਹੁੰਦੇ। ਇਹ ਭੋਲਾ ਜ਼ਮਾਨਾ ਸੀ, ਗੁੱਲੀ ਡੰਡਾ ਖੇਡਣਾ ਜਾਂ ਖਿੱਦੂ ਟੋਲਾ ਖੇਡਣਾ। ਤੇ ਹੁਣ ਤੇ ਬੜੀ ਬੜੀ ਬਲੰਗੀ ਗਾਲ ਕੱਢਦੇ ਨੇ, ਉਦੋਂ ਗਾਲਾਂ ਵੀ ਨਹੀਂ ਹੁੰਦੀਆਂ। ਨਾ ਸਾਦੇ ਲੋਕੀ ਹਨ। ਜੇ ਲੜ ਪਾਣੇ ਤਾਂ ਆਖਣਾ ਅੱਲਾ ਤੇਰੀ ਮਰੇ ਮਾਂ, ਉਹਨੇ ਆਖਣਾ ਮੇਰੀ ਤਾਂ ਮਰ ਗਈ, ਹੁਣ ਤੇਰੀ ਦੀ ਵਾਰੀ ਕਰ ਗਈ ਹੈ। ਇਹ ਸਾਡੀਆਂ ਗਾਲਾਂ ਹੁੰਦੀਆਂ ਹਨ। ਹੁਣ ਤੇ ਜਿਹੜੀ ਗੱਲ ਨਿਕਲੀਆਂ ਯਾਨੇ ਭੈਣ ਕੱਢਦੇ ਨੇ ਬੇਬਾ। ਸਹੀ ਹੈ। ਹਾਂ। ਤੇ ਹੁਣ ਮੈਨੂੰ ਥੋੜਾ ਜਿਹਾ ਵੀ ਦੱਸ ਦਿਓ ਕਿ ਮੇਲਾ ਵਿਸਾਖੀ ਕਿੱਥੇ ਨੇੜੇ ਕਿੱਥੇ ਲੱਗਦਾ ਸੀ? ਮੇਲਾ ਵਿਸਾਖੀ ਚੰਗੀ ਆ ਨਾਲ ਚੰਗੀ ਇੱਥੇ ਵਿਸਾਖੀ ਲੱਗਦੀ ਸੀ ਉਹਨਾਂ ਦੀ। ਤੇ ਹੁਣ ਤੇ ਉਹਨਾਂ ਦੀ ਵਿਸਾਖੀ ਸਭ ਕੁਝ ਉੱਥੇ ਨਨਕਾਣੇ ਹੁੰਦੇ ਨਾ, ਆਉਂਦੇ ਨੇ ਉੱਥੇ ਬੜੇ। ਤੇ ਚਾਚਾ ਜੀ ਇੱਥੇ ਅਗਰ ਉਹ ਜਿਸ ਤਰ੍ਹਾਂ ਸਰਦਾਰ ਦਰਸ਼ਨ ਸਿੰਘ ਉਹਨਾਂ ਨੇ ਕਿਹਾ ਜਾਂ ਹੋਰ ਕੋਈ ਸਿੱਖ ਉਹ ਤਾਂ ਪੁਰਾਣਾ ਤੁਹਾਡਾ ਕੋਈ ਯਾਰਾਂ ਚ ਆਉਂਦਾ ਤੇ ਤਬੀਅਤ ਖੁਸ਼ ਹੋਏਗੀ ਮਿਲ ਕੇ ਉਹਨਾਂ ਨੂੰ? ਬਹੁਤ ਬੜੀ ਖੁਸ਼ ਹੋਏਗੀ। ਫਿਰ ਆਪਣਾ ਪਿੰਡੋਂ ਗਏ ਨੇ, ਬੜੀ ਖੁਸ਼ ਹੋਏਗੀ ਤਬੀਅਤ। ਜੀ ਹੁਣ ਮੇਰੇ ਕੋਈ ਪਰਮਿਟ ਪੁਰਮਿਟ ਬਣਿਆ ਤਾਂ ਹੀ ਉਧਰ ਉਧਰ ਯਾਰ ਕਰਤਾਰਪੁਰ ਖੁੱਲ੍ਹਣ ਲੱਗਾ ਸੀ ਤੇ ਖੁੱਲ੍ਹਾ ਹੀ ਨਹੀਂ। ਉਹ ਕਰੋਨੇ ਦੀ ਵਜ੍ਹਾ ਡਾਕਟਰ ਤੇ ਅਜੇ ਵੀ ਡਾਕਟਰ ਦੇ ਕਰੋਨਾ ਹੁਣ ਖੁੱਲ ਗਿਆ।
ਕਰੋੜਾਂ ਰੁਪਏ ਤੇ ਖਰਚ ਹੋਇਆ ਤੇ ਆ ਹੁਣ ਖੁੱਲ ਕਿਉਂ ਹੁੰਦੇ ਨੇ? ਜੇ ਖੁੱਲ ਗਿਆ ਤੇ ਫਿਰ ਉਹ ਆ ਸਕਦੇ ਨੇ। ਆਹੋ ਇਹ ਹੈਗਾ ਜੀ ਪਿੰਡ ਮੁਜ਼ੱਫਰ ਤੇ ਉਹਦੀਆਂ ਗਲੀਆਂ। ਤੇ ਹੁਣ ਜਿਹੜੇ ਸਰਦਾਰ ਦਰਸ਼ਨ ਸਿੰਘ ਗੁਰੀ ਇਸ ਵੇਲੇ ਇੰਡੀਆ 'ਚ ਜਿਨ੍ਹਾਂ ਵੀਡੀਓ ਬਣਾ ਕੇ ਘੱਲੀ ਸੀ ਕਿ ਮੈਂ ਆਪਣਾ ਘਰ ਵੇਖਣਾ, ਉਹਨਾਂ ਨੂੰ ਉਹਨਾਂ ਦਾ ਘਰ ਬੁਆ ਬਹਾਲਨੇ ਆ। ਇਹ ਜਿਹੜੀ ਹੁਣ ਆ ਗਈ ਹੈ ਸਾਹਮਣੇ ਇਮਾਰਤ, ਇਹ ਇੱਥੇ ਹੁੰਦਾ ਸੀ ਉਹਨਾਂ ਦਾ ਜੀ ਘਰ। ਲਓ ਜੀ ਸਰਦਾਰ ਜੀ, ਇਹ ਆਪਣਾ ਵੇਖ ਲਓ ਘਰ ਬੁਆ, ਇੱਥੇ ਤੁਹਾਡਾ ਘਰ ਹੁੰਦਾ ਸੀ ਜੇ। ਤੇ ਇਹ ਹੁਣ ਇੱਥੇ ਢਾਹ ਢੂ ਛੜਿਆ, ਨਵੀਆਂ ਚੀਜ਼ਾਂ ਬਣੀਆਂ ਨੇ। ਤੇ ਤੁਹਾਡਾ ਜਿਹੜਾ ਬੁਆ ਲੱਕੜ ਦਾ ਵੱਡਾ ਹੁੰਦਾ ਸੀ, ਜਿਹੜਾ 6 ਮਹੀਨੇ ਲਾ ਕੇ ਮਿਸਤਰੀਆਂ ਬਣਾਇਆ ਸੀ, ਉਹ ਵੀ ਹੁਣ ਹੈ ਨਹੀਂ ਇੱਥੇ। ਤੇ ਇੱਥੇ ਕੋਈ ਹੋਰ ਫੈਮਿਲੀ ਰਹਿ ਰਹੀ ਏ। ਤੇ ਇਹ ਬਾਰਾ ਤੁਹਾਡਾ ਏਰੀਆ, ਤੁਹਾਡਾ ਘਰ ਇੱਥੇ ਹੁੰਦਾ ਸੀ ਜਨਾਬ। ਵੇਖ ਲਓ ਜਨਾਬ, ਜੰਮਨ ਭੂਈ ਆਂਦੇ ਨੇ, ਜੰਮਨ ਭੂਈ ਨਹੀਂ ਭੁੱਲਦੀ ਭਾਵੇਂ ਲੱਖ ਯਤਨ ਕਰੀਏ। ਅੱਛਾ ਜੀ, ਇਹ ਕੀ ਦੱਸੋ ਥੋੜਾ ਜਿਹਾ ਕਿ ਐਸੇ ਪੈਲੀਆਂ ਦੇ ਬਾਰੇ ਚ। ਇਹਦੇ 'ਚ ਜਨਾਬ ਮੜੀਆਂ ਲੂੰਦੇ ਰਹੇ ਨੇ। ਉਹ ਅੱਗੇ ਖੂਹ ਹੁੰਦਾ ਸੀ, ਉਹਨਾਂ ਦੇ ਵਕਤ ਉਹਦੇ 'ਚੋਂ ਪਾਣੀ ਕੱਢਦੇ ਰਹੇ ਨੇ ਦੇਣ ਦੂਣ ਲਈ। ਇਹ ਪਰਾਂ ਬੇਰੀਆਂ ਹੁੰਦੀਆਂ ਸਾਰੇ ਰਕਬੇ ਇਸ 'ਚ ਅੱਗੇ। ਇਹ ਜਿਹੜਾ ਇਹ ਅੱਗੇ ਜਿਹੜਾ ਰਕਬਾ ਸਾਰਾ ਬੇਰੀਆਂ ਦਾ ਹੁੰਦਾ ਸੀ। ਉਹ ਦਰਸ਼ਨ ਸਿੰਘ ਉਹਨਾਂ ਦੀ ਜਿਹੜੀ ਬੇਰੀਆਂ ਸਨ। ਹਾਂਜੀ ਹਾਂਜੀ ਆਹੋ, ਇਹ ਉਹ ਸਾਰੀਆਂ ਬੇਰੀਆਂ ਇਸ ਜ਼ਮੀਨ 'ਚ ਹੁੰਦੀਆਂ ਹਨ। ਇੱਥੇ ਡੰਗਰ ਡੁੰਗਰ ਚਾਰਦੇ ਰਹੇ ਨੇ, ਇਕੱਠੇ ਬਹਿੰਦੇ ਰਹੇ ਨੇ। ਤੇ ਬੇਰ ਸ਼ੇਰ ਬਜ਼ੁਰਗਾਂ ਨੇ ਇੱਥੋਂ ਹੀ ਖਾਂਦੇ ਰਹੇ ਸਾਰੇ। ਇੱਥੋਂ ਹੀ ਖਾਂਦੇ ਰਹੇ ਨੇ ਸਾਰੇ। ਇਹ ਰਕਬਾ ਸੀ ਸਾਰਾ ਉਦੋਂ। ਤੇ ਖੂਹ ਵੀ ਉਹਨਾਂ ਦਾ ਇੱਥੇ ਨਾਲ ਹੀ ਹੁੰਦਾ ਆ ਸੀ। ਖੂਹ ਆ ਸੀ, ਇੱਕ ਇੱਥੇ ਖੂਹ ਸੀ, ਇੱਕ ਉਹ ਪਰਾਂ ਖੂਹ ਸੀ। ਉੱਧਰ 2 ਡੱਲਾਂ ਹੁੰਦੀਆਂ। ਸਹੀ ਸਹੀ ਹੈ। ਇੱਕ ਖੂਹ ਉੱਥੇ ਸੀ ਤੇ ਇੱਕ ਖੂਹ ਇੱਥੇ। ਇਹ 2 ਖੂਹ ਹਨ ਇੱਥੇ। ਤੇ ਇਹ ਨਾਲ ਹੀ ਜੀ ਇਹ ਪਿੰਡ ਹੈ। ਇਹ ਪਿੰਡ ਏ, ਬੀਬੀਆਂ ਇਹਨਾਂ ਵਿੱਚ ਆਏ ਜੀ। ਇਹ ਜਨਾਬ ਪਿੰਡ ਹੈਗਾ, ਪਿੰਡ ਦੇ ਘਰ ਚ। ਹਾਂ ਲਓ ਜੀ, ਇਹ ਏਰੀਆ ਜਿੱਥੇ ਸਾਰਾ ਬੇਰੀਆਂ ਹੁੰਦੀਆਂ ਸਨ। ਤੇ ਹੁਣ ਬੇਰੀਆਂ ਤਾਂ ਖੈਰ ਹੈ ਹੀ ਨਹੀਂ, ਲੇਕਿਨ ਉਹ ਜ਼ਮੀਨਾਂ ਉੱਥੇ ਹੀ ਨੇ, ਇੱਥੇ ਵਾਹੀ ਹੁੰਦੀ ਹੈ। ਤੇ ਇਹ ਜਨਾਬ ਖੂਹਾਂ ਦੀ ਮੁੱਕ ਗਈ ਹੈ ਜਿਹੜੀ ਪਾਣੀ। ਤੇ ਇਹ ਹੁਣ ਇਹ ਪੱਕਾ ਖਾਲਾ ਬਣਿਆ, ਇਹਦੇ ਨਾਲ ਇਹ ਸਾਰੇ ਇਲਾਕੇ ਨੂੰ ਪਾਣੀ ਦਿੱਤਾ ਜਾਂਦਾ। ਦੋਸਤੋ, ਇਹ ਪਿੰਡ ਹੈਗਾ ਬੁੱਟਰ ਤੇ ਇਹ ਨਾਲ ਪਿੰਡ ਹੈਗਾ ਸੰਘੇ। ਤੇ ਇਹਦੇ ਵਿੱਚ ਕਬਰਸਤਾਨ ਹੈ ਝੰਗੀ 'ਚ। ਇਹ ਕਬਰਸਤਾਨ ਜੀ ਇੱਥੇ ਮੁਜ਼ੱਫਰ ਪਿੰਡ ਦੀ। ਤੇ ਇਹ ਨਾਲ ਜਿਹੜਾ ਨਾ ਬਿਲਕੁਲ ਇਹ ਮੁਜ਼ੱਫਰ ਪਿੰਡ, ਮੁਜ਼ੱਫਰ ਜਾਂ ਮੁਜ਼ੱਫਰ ਬਾਬੇ ਅਸਲ 'ਚ ਨਾ ਉਹ ਜ਼ੁਆਦ ਨੂੰ ਦਾਲ ਆਸ਼ਦ ਹੁੰਦੇ ਹਨ ਪਹਿਲਾਂ, ਜਿਸ ਤਰ੍ਹਾਂ ਡਫਰਵਾਲ, ਉਹਦਾ ਨਾਂ ਜ਼ਫਰਵਾਲ ਹੈ। ਇਹ ਮੁਜ਼ੱਫਰ, ਇਹਨੂੰ ਮੁਜ਼ੱਫਰ, ਲੇਕਿਨ ਉਹ ਹੀ ਭੱਖ ਗਿਆ ਹੁਣ।